India is not trying to control every political move of every neighbor, Jai Shankar. 3000 ਕਿਲੋਮੀਟਰ ਬਾਰਡਰ ਬਾਰੇ ਐਸ ਜੈ ਸ਼ੰਕਰ ਇਸ 'ਚ ਕਹਿੰਦਾ ਹੈ ਕਿ all is disputed ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 60 ਹਜ਼ਾਰ ਤੋਂ ਜ਼ਿਆਦਾ ਫੌਜੀ ਦੋਨੋਂ ਪਾਸਿਓਂ ਜਿਹੜੇ ਨੇ ਪੱਕੀਆਂ ਐਨਕੈਂਪਮੈਂਟ ਬਣਾ ਕੇ ਬੈਠੇ ਹੋਏ ਨੇ। ਇਹ ਮੰਨਣ ਨੂੰ ਤਿਆਰ ਨਹੀਂ ਹੈ ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਅਸੀਂ ਗਵਾਈ ਹੈ। ਉਹ ਕਹਿੰਦਾ ਜੀ ਇਹ ਸਾਰਾ ਹੀ ਡਿਸਪਿਊਟਡ ਹੈ ਔਰ ਇਸ ਦੇ ਉੱਤੇ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਝਗੜਾ ਹੈਗਾ ਜਿਹਨੂੰ ਅਸੀਂ ਡਿਸਐਂਗੇਜ ਕਰਨਾ ਚਾਹੁੰਦੇ ਹਾਂ। ਗਵਰਨਮੈਂਟ ਮੁਲਜ਼ decision to send Jai Shankar for Shanghai Cooperation Organization meet in Islamabad। ਹੁਣ ਜੇ ਫੋਰਨ ਮਿਨਿਸਟਰ ਉੱਥੇ ਜਾਣ ਨੂੰ ਤਿਆਰ ਬੈਠਾ ਹੈ ਤੇ ਇਹਨੂੰ ਅਸੀਂ ਦੇਖ ਸਕਦੇ ਹਾਂ ਕਿ ਭਾਈ ਇਹ ਦੋ ਬੇੜੀਆਂ 'ਚ ਪੈਰ ਦੇ ਬਹਾਨੇ ਕਿਵੇਂ ਇੰਡੀਆ ਦਾ ਟੋਟਲ ਕਲੈਪਸ ਹੋਇਆ ਇਹਨਾਂ ਦੀ ਫੋਰਨ ਪਾਲਿਸੀ ਦਾ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ ਹੁਣ ਅਸੀਂ ਗੱਲ ਕਰੀਏ ਜਿੱਥੇ ਅਸੀਂ ਬੰਗਲਾਦੇਸ਼ ਦੀ ਗੱਲ ਕੀਤੀ ਹੈ, ਭਾਰਤ ਤੇ ਬੰਗਲਾਦੇਸ਼ ਦੇ ਵਿਗੜੇ ਸੰਬੰਧਾਂ ਦੀ ਗੱਲ ਕੀਤੀ ਹੈ ਬੀਤੇ ਸੈਗਮੈਂਟ ਦੇ ਵਿੱਚ। ਇਸ ਸੈਗਮੈਂਟ ਦੇ ਵਿੱਚ ਚੀਨ ਦੇ ਹਵਾਲੇ ਨਾਲ ਵੀ ਅਸੀਂ ਕੁਝ ਅਜਿਹਾ ਵਾਪਰਦਾ ਦੇਖ ਰਹੇ ਹਾਂ ਜਿਹਨੂੰ ਸਮਝਣ ਦੀ ਲੋੜ ਲੱਗਦੀ ਹੈ, ਕਿਉਂਕਿ ਇਸ ਵਕਤ ਜਿਹੜੀ ਭਾਰਤ ਦੇ ਲੀਡਰਸ ਹੈਗੇ ਆ, ਨਰਿੰਦਰ ਮੋਦੀ ਹੋ ਕੇ ਗਏ ਆ ਅਮਰੀਕਾ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਹਵਾਲੇ ਨਾਲ ਵੀ ਤੇ ਅਦਰਵਾਈਜ਼ ਵੀ ਜਦੋਂ ਅਸੀਂ ਦੇਖਦੇ ਹਾਂ ਕੁਆਡ ਦੀ ਮੀਟਿੰਗ ਸੀਗੀ ਤੇ ਹੁਣ ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਨੇ ਐਸ ਜੈ ਸ਼ੰਕਰ ਉਹ ਅਮਰੀਕਾ ਇੱਥੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਐਡਰੈਸ ਵੀ ਕਰਨਾ ਯੂਨਾਈਟਿਡ ਨੇਸ਼ਨਸ ਨੂੰ ਜਦੋਂ ਭਾਰਤ ਦੀ ਵਾਰੀ ਆਉਣੀ ਹੈ। ਸੋ ਹੁਣ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਸਾਈਡਲਾਈਨਸ ਦੇ ਉੱਤੇ ਆਪਣੇ ਹਮਰੁਤਬ ਜਿਹੜੇ ਵੱਖਰੇ ਵੱਖਰੇ ਮੁਲਕਾਂ ਦੇ ਹੈਗੇ ਆ ਫੋਰਨ ਮਿਨਿਸਟਰਸ ਤੇ ਫੋਰਨ ਅਫੇਅਰਸ ਮਿਨਿਸਟਰੀ ਦੇ ਨਾਲ ਸੰਬੰਧਿਤ ਉਹ ਚੱਲ ਰਹੀਆਂ ਨੇ, ਜਾਂ ਜਿਹੜੇ ਹੋਰ ਇਕਨੋਮਿਕ ਫੋਰਮ ਦੇ ਨਾਲ ਸੰਬੰਧਿਤ ਜਾਂ ਮੀਡੀਆ ਦੇ ਨਾਲ ਸੰਬੰਧਿਤ ਹੋਰ ਅਦਾਰੇ ਹੈਗੇ ਆ ਉਹਦੇ ਵਿੱਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਚੱਲ ਰਹੀਆਂ ਨੇ। ਸੋ ਇਹ ਇੱਕ ਨਾਰਮਲ ਉਹ ਹੈਗਾ। ਪਰ ਚੀਨ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ, ਖਾਸ ਤੌਰ 'ਤੇ ਜਦੋਂ ਤੋਂ ਅਮਰੀਕਾ ਨੇ ਭਾਰਤ ਨੂੰ ਜਿਹਨੂੰ ਕਹਿੰਦੇ ਆ ਵੀ ਤੁਖਨੀ ਦੇਣੀ ਸ਼ੁਰੂ ਕੀਤੀ ਵੀ ਭਾਈ ਤੁਸੀਂ ਮੂਹਰੇ ਲੱਗੋ ਤੇ ਚੀਨ ਦੇ ਖਿਲਾਫ ਸਾਡਾ ਪੈਰ ਧਰਾਵਾ ਉਸ ਖਿੱਤੇ ਦੇ ਵਿੱਚ ਹੋਵੇ, ਭਾਰਤ ਨੇ ਉਸ ਪਾਸਿਓਂ ਉਨੇ ਪੈਰ ਨਹੀਂ ਲਾਏ ਜਿਵੇਂ ਅਮਰੀਕਾ ਚਾਹੁੰਦਾ ਸੀ। ਤੇ ਹੁਣ ਉਹ ਗਲਵਾਨ ਵੈਲੀ ਤੋਂ ਲੈ ਕੇ ਜਿਹੜਾ ਸਾਰਾ ਸਟੈਂਡ ਆਫ ਦੀ ਲਾਈਨ ਹੈ ਉਹਦਾ ਅਸੀਂ ਜ਼ਿਕਰ ਕਰਦੇ ਹਾਂ, ਕਿਵੇਂ ਚੀਨ ਸਾਰਾ ਜਿਹੜਾ ਅਰੁਣਾਚਲ ਤੋਂ ਲੈ ਕੇ ਇੱਧਰ ਹਿਮਾਲਿਆਜ਼ ਤੱਕ ਜੰਮੂ ਕਸ਼ਮੀਰ ਤੱਕ ਦੀ ਜਿਹੜੀ ਸਾਰੀ ਬੈਲਟ ਹੈਗੀ ਆ ਉੱਥੇ ਕਿਵੇਂ ਉਹ ਸਿਟੀਜ਼ ਡਿਵੈਲਪ ਕਰ ਰਿਹਾ, ਲੋਕਾਂ ਨੂੰ ਲਿਆ ਕੇ ਉੱਥੇ ਵਸਾ ਰਿਹਾ, ਇਨਫਰਾਸਟਰਕਚਰ ਡਿਵੈਲਪ ਹੋ ਰਿਹਾ, ਰੋਡਸ ਦਾ ਇੱਕ ਨੈਟਵਰਕ ਵਿਛਾਇਆ ਗਿਆ। ਉਹਦੀਆਂ ਖਬਰਾਂ ਜਿਹੜੀਆਂ ਨੇ ਉਹ ਚੀਨ ਦੇ ਜਿਹੜੇ ਮੀਡੀਆ ਆਊਟਲੈਟਸ ਹੈਗੇ ਨੇ ਉੱਥੋਂ ਤੋਂ ਲੈ ਕੇ ਗਾਰਡੀਅਨ ਤੱਕ ਜਾਂ ਨਿਊਯਾਰਕ ਟਾਈਮਸ ਤੱਕ ਛਪਦੀਆਂ ਨੇ, ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਭਾਰਤ ਦੇ ਨਾਲ ਜਿਹੜੇ ਸੰਬੰਧ ਹੈਗੇ ਆ, ਮਤਲਬ ਚੀਨ ਸਟੈਪ ਬਾਏ ਸਟੈਪ ਅੰਦਰ ਆਉਂਦਾ ਨਜ਼ਰ ਆ ਰਿਹਾ ਹੈ। ਸੋ ਹੁਣ ਇਹ ਗੱਲ ਕਿਤੇ ਨਾ ਕਿਤੇ ਭਾਰਤ ਨੂੰ ਵੀ ਦਿਖ ਰਹੀ ਹੈ, ਜਾਂ ਉਹ ਐਡਮਿਟ ਤੇ ਨਹੀਂ ਕਰਦੇ ਹੈਗੇ ਪਬਲਿਕਲੀ ਉਸ ਲੈਵਲ ਦੇ ਉੱਤੇ ਜਾ ਕੇ। ਮੋਦੀ ਦੀ ਉਹੀ ਜਿਹੜੀ ਪਾਲਿਸੀ ਹੈਗੀ ਹੈ ਵੀ ਨਾ ਕੋਈ ਅੰਦਰ ਵੜਿਆ ਤੇ ਨਾ ਕਿਸੇ ਦਾ ਕੁਝ ਹੋਇਆ, ਸਭ ਅੱਛੇ ਵਾਲੀ ਜਿਹੜੀ ਗੱਲ ਹੈ ਉਹ ਉਹਨਾਂ ਦੇ ਮੂੰਹੋਂ ਨਿਕਲਦੀ ਹੈ। ਪਰ ਹੁਣ ਜਿਹੜੀ ਜੈ ਸ਼ੰਕਰ ਦੀ ਬਿਆਨਬਾਜ਼ੀ ਹੈ, ਮੰਨਦੇ ਤੇ ਇਹ ਹੈਗੇ ਆ ਕਿ ਬਾਰਡਰ ਡਿਸਪਿਊਟ ਹੈ ਚਾਈਨਾ ਦੇ ਨਾਲ, ਸਾਡੀ ਮਾਰਕੀਟਡ ਲਾਈਨ ਨਹੀਂ ਹੈਗੀ ਤੇ ਡਿਸਟਰਬੈਂਸ ਹੈਗੀ ਹੈ, ਇਹ ਬੜੀ ਰਿਲੇਸ਼ਨਸ਼ਿਪ ਸਾਡੀ ਇਸ ਵਕਤ ਡਿਸਟਰਬਡ ਹੈ ਜੇ ਉਸ ਭਾਸ਼ਾ ਦੇ ਵਿੱਚ ਕਿਹਾ ਹੋਵੇ। ਪਰ ਅੱਜ ਉਹਨਾਂ ਨੇ ਇੱਕ ਬੜਾ ਬਿਆਨ ਦਿੱਤਾ ਆ ਕਿ ਜਿਹੜੀ ਏਸ਼ੀਆ ਦੇ ਫਿਊਚਰ ਦੇ ਲਈ ਇੰਡੀਆ ਅਤੇ ਚਾਈਨਾ ਦੀ ਜਿਹੜੀ ਪਾਰਟਨਰਸ਼ਿਪ ਹੈ ਉਹ ਬਹੁਤ ਜ਼ਰੂਰੀ ਹੈ, ਬਹੁਤ ਲਾਹੇਵੰਦ ਹੈ। ਇਹ ਇਕੱਲੀ ਏਸ਼ੀਆ ਦੇ ਫਿਊਚਰ ਨੂੰ ਨਹੀਂ ਇੰਪੈਕਟ ਕਰੂਗੀ ਬਲਕਿ ਦੁਨੀਆ ਦੇ ਫਿਊਚਰ ਨੂੰ ਇੰਪੈਕਟ ਕਰੂਗੀ। ਜਿੱਥੇ ਚਾਈਨਾ ਦੇ ਨਾਲ ਇਸ ਕਿਸਮ ਦੀ ਰਿਲੇਸ਼ਨਸ਼ਿਪ ਸਟੈਂਡ ਆਫ ਤੇ ਡਿਸਟਰਬਡ ਰਿਲੇਸ਼ਨਸ਼ਿਪ ਚੱਲ ਰਹੀ ਹੈ, ਉੱਥੇ ਐਸ ਜੈ ਸ਼ੰਕਰ ਦਾ ਇਹ ਬਿਆਨ ਆਉਣਾ ਇੱਕ ਮਾਇਨੇ ਰੱਖਦਾ ਜਾਂ ਦੇਖਣਾ ਬਣਦਾ ਘੱਟੋ ਘੱਟ ਇਹਨੂੰ ਵੀ ਇਹ ਕਿਸ ਸੰਦਰਭ ਦੇ ਵਿੱਚ ਉਹਨਾਂ ਨੇ ਕਿਹਾ, ਚੀਨ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਇਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਦਿੱਤਾ ਗਿਆ ਆ, ਚੀਨ ਦਾ ਕੀ ਰੁਖ ਹੈ ਭਾਰਤ ਨੂੰ ਲੈ ਕੇ, ਤੇ ਭਾਰਤ ਚੀਨ ਦੇ ਨਾਲ ਇਸ ਵਕਤ ਜਿਹੜੇ ਰਿਲੇਸ਼ਨਸ਼ਿਪ ਹੈ ਆਪਣਾ ਉਹ ਕਿਸ ਨਜ਼ਰੀਏ ਤੋਂ ਦੇਖ ਰਿਹਾ। ਦੇਖੋ ਵੈਸੇ ਭਾਰਤ ਇੱਕ ਸਰਕਸ ਦਾ ਜੋਕਰ ਹੈ,
ਲੇਕਿਨ ਉਹ ਆਪਣੇ ਆਪ ਨੂੰ ਸਰਕਸ ਦੇ ਭਲਵਾਨ ਦੇ ਨਾਲ ਤਸ਼ਬੀਹ ਦੇ ਕੇ ਬੜਾ ਖੁਸ਼ ਹੁੰਦਾ ਹੈ ਕਿ ਉਹ ਬਹੁਤ ਵੱਡਾ ਜਿਹੜਾ ਹੈ ਉਹ ਭਲਵਾਨ ਹੈ। ਚਾਈਨਾ ਜਦੋਂ ਉਹਨਾਂ ਦਾ ਤੁਸੀਂ ਕੰਮ ਕਰਨ ਦਾ ਢੰਗ ਦੇਖਦੇ ਹੋ ਤੇ ਉਹ ਐਕਸ਼ਨ ਰਾਹੀਂ ਪ੍ਰੂਵ ਕਰਦੇ ਨੇ ਕਿ ਵੀ ਉਹ ਕੀ ਕਰਨ ਦੇ ਸਮਰੱਥ ਨੇ। ਉਹ ਬਿਆਨਬਾਜ਼ੀ ਬਹੁਤ ਘੱਟ ਕਰਦੇ ਨੇ, ਉਹ ਬੋਸਟਿੰਗ ਨਹੀਂ ਕਰਦੇ, ਬਿਆਨਬਾਜ਼ੀ ਨਹੀਂ ਕਰਦੇ ਜੀ। ਪਰ ਚਾਈਨਾ ਦੀ ਅੱਖ ਬਰਾਬਰ ਬਣੀ ਹੋਈ ਸੀ ਕਿ ਜਿਹੜਾ ਕੁਆਡ ਮੀਟ, ਹਾਲਾਂ ਉਸ ਨੂੰ ਮੈਂ ਕੱਲ ਫੇਅਰਵੈਲ ਮੀਟ ਹੀ ਕਿਹਾ ਸੀ ਕਿਉਂਕਿ 3 ਬਾਬੇ ਜਾ ਰਹੇ ਨੇ ਔਰ ਚੌਥਾ ਜਿਹੜਾ ਇਹ ਅਸੈਂਬਲੀ ਇਲੈਕਸ਼ਨਾਂ ਤੋਂ ਬਾਅਦ ਇਹਨੂੰ ਵੀ ਚੱਲਦਾ ਕੀਤਾ ਜਾ ਸਕਦਾ ਜੋ RSS ਦੇ ਅੰਦਰੂਨੀ ਹਲਕਿਆਂ 'ਚੋਂ ਨਜ਼ਰ ਆ ਰਿਹਾ ਜੀ। ਲੇਕਿਨ ਫਿਰ ਵੀ ਜਿਹੜੀ ਇਹਨਾਂ ਚਾਰਾਂ ਨੇ ਕਲੋਜ਼ਿੰਗ ਸਟੇਟਮੈਂਟ ਦਿੱਤੀ ਜਿਸ ਦੇ ਵਿੱਚ ਚਾਈਨਾ ਨੂੰ ਪੈਸੀਫਿਕ 'ਚ ਘੇਰਨ ਦੀ ਲਾਈਨ ਜਾਂ ਉਹਨਾਂ ਦੀ ਪੈਟਰੋਲਿੰਗ ਜਾਂ ਟ੍ਰੇਨਿੰਗ ਜਾਂ ਦੂਜੇ ਤੀਜੇ, ਪਹਿਲਾਂ ਤਾਂ ਚਾਈਨਾ ਨੇ ਇਹਨਾਂ ਚਾਰਾਂ ਨੂੰ ਹੀ ਖਾਸ ਤੌਰ 'ਤੇ ਅਮਰੀਕਾ ਨੂੰ ਜਿਹੜਾ ਜ਼ਾਹਰ ਹੈ ਉਹ ਕੰਪੀਟੀਸ਼ਨ ਤਾਂ ਆਪਣਾ ਚਾਈਨਾ ਔਰ ਅਮਰੀਕਾ ਹੀ 2 ਪਲੇਅਰ ਨੇ, ਭਾਰਤ ਤਾਂ ਇੱਕ ਜਿਹੜਾ ਉਹ ਉਹਨੂੰ ਗਿਣਤੀ 'ਚ ਨਹੀਂ ਕਰਦਾ। ਇਹ ਉਹਨਾਂ ਨੇ 44 ਸਾਲ ਬਾਅਦ ਅੱਜ ਇੱਕ ਵੱਡੀ ਇੰਟਰਕੰਟੀਨੈਂਟਲ ਜਿਹੜੀ ਹੈ ਬੈਲਿਸਟਿਕ ਮਿਸਲ ਪੈਸੀਫਿਕ ਓਸ਼ਨ ਦੇ ਵਿੱਚ ਦਾਗੀ ਹੈ 44 ਸਾਲ ਬਾਅਦ ਜੀ। ਤੁਸੀਂ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲ, ਹਾਲਾਂ ਉਹਦਾ ਡੰਪ ਸੀ ਵਾਰਹੈਡ, ਉਹਦੇ ਤੇ ਨਿਊਕਲੀਅਰ ਚੜ੍ਹਦਾ ਹੈ। ਹੁਣ ਕੰਟੀਨੈਂਟ ਅਸੀਂ ਜਿਹੜਾ ਉਹ ਮਹਾਦੀਪ ਨੂੰ ਕਹਿੰਦੇ ਆ, ਹੁਣ ਇੰਟਰਕੰਟੀਨੈਂਟਲ ਦਾ ਹੈ ਕਿ ਏਸ਼ੀਆ ਤੋਂ ਯੂਰਪ ਜਾਂ ਏਸ਼ੀਆ ਤੋਂ ਅਫਰੀਕਾ ਜਾਂ ਏਸ਼ੀਆ ਤੋਂ ਸਾਊਥ ਅਮਰੀਕਾ, ਔਰ ਚਾਈਨਾ ਨੇ ਉਸ ਨੂੰ ਉਵੇਂ ਹੀ ਇਸਤੇਮਾਲ ਇਹਨਾਂ 44 ਸਾਲਾਂ 'ਚ 80s ਦੇ ਵਿੱਚ ਚਾਈਨਾ ਨੇ ਪਹਿਲਾਂ ਇਸ ਦੇ ਉੱਤੇ ਕੀਤਾ ਸੀ ਔਰ ਚਾਈਨਾ ਨੇ ਕਿਹਾ ਜੀ ਅਸੀਂ ਕੋਈ ਉਸਾ ਮਟੀਰੀਅਲ ਨਹੀਂ ਵਰਤਿਆ, ਵੀ ਹੈਵ ਨਾਟ ਵਾਇਓਲੇਟਡ ਇੰਟਰਨੈਸ਼ਨਲ ਲਾਅ ਔਰ ਐਨੀਥਿੰਗ। ਪਰ ਇਹ ਮੈਸੇਜ ਔਰ ਇਹ ਜਿਹੜੀ ਖਬਰ ਕਿ ਵੀ ਚਾਈਨਾ ਨੇ ਟੈਸਟ ਫਾਇਰ ਕੀਤੀ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲ, ਇਸ ਦੇ ਉੱਤੇ ਜਿਹੜਾ ਅੱਡ ਉਹਨਾਂ ਦੇ ਐਕਸਪਰਟ ਨੇ, ਉਹਨਾਂ ਨੇ ਜਿਹੜੇ ਇੰਟਰਨੈਸ਼ਨਲ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਚਾਈਨਾ ਨੇ ਮੈਸੇਜ ਦਿੱਤਾ ਹੈ ਕਿ ਵੀ ਵੈਨ ਦੇ ਹੈਵਨਟ ਡਨ ਸਮਥਿੰਗ ਫॉर 44 years and then they do it that is significant। ਮਿਸਟਰ ਐਕਟਨ ਉਹ ਜਿਹੜੇ ਨੇ ਉਹ ਇਸ ਦੇ ਕੋ-ਡਾਇਰੈਕਟਰ ਨੇ ਨਿਊਕਲੀਅਰ ਪਾਲਿਸੀ ਪ੍ਰੋਗਰਾਮ ਦੇ, ਸੀਨੀਅਰ ਫੈਲੋ ਕਾਰਨੇਗੀ ਐਂਡੋਮੈਂਟ ਇੰਟਰਨੈਸ਼ਨਲ ਪੀਸ ਦੇ, ਉਹਨਾਂ ਨੇ ਇਹ ਕਮੈਂਟ ਕੀਤਾ ਕਿ ਵੀ ਇਹ ਚਾਈਨਾ ਨੇ ਮੈਸੇਜ ਦਿੱਤਾ ਹੈ ਔਰ ਚਾਈਨਾ ਨੇ ਕਿਹਾ ਕਿ ਵੀ ਆਰ ਐਂਟਰਿੰਗ ਅ ਨਿਊ ਏਜ, ਵੀ ਆਰ ਐਂਟਰਿੰਗ ਐਨ ਏਜ ਵੇਅਰ US ਐਂਡ ਚਾਈਨਾ ਆਰ ਐਨਗਲਫਡ ਇਨ ਵਟ ਫੀਲ ਲਾਈਕ ਐਨ ਆਰਮਸ ਰੇਸ। ਇਹ ਜੈਫਰੀ ਲੈਵਿਸ ਨੇ, ਮਿਸਲ ਐਕਸਪਰਟ, ਜੇਮਸ ਮਾਰਟਿਨ ਸੈਂਟਰ ਨਾਨ ਪ੍ਰੋਲੀਫਰੇਸ਼ਨ ਸਟੱਡੀਜ਼, ਮਿਡਲਬਰੀ ਇੰਸਟੀਚਿਊਟ ਇੰਟਰਨੈਸ਼ਨਲ ਸਟੱਡੀਜ਼ ਦੇ US ਦੇ ਵਿੱਚ। ਸੋ ਇਹ ਆਪਣੇ ਆਪ ਦੇ ਵਿੱਚ, ਹਾਲਾਂ ਜਿਹੜੀ ਜੁਆਇੰਟ ਸਟੇਟਮੈਂਟ ਆਈ ਉਸ ਤੋਂ ਬਾਅਦ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਦੇ 'ਚ ਕੋਈ ਚਾਈਨਾ ਦਾ ਜ਼ਿਕਰ ਨਹੀਂ ਸੀ, ਜਾਂ ਜਿਵੇਂ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਤੋਂ ਮੋਦੀ ਤੋਂ ਲੈ ਕੇ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁੱਸਾ, ਨਾ ਕਿਸੇ ਕੋ ਮਾਰਾ, ਇਹ ਸਾਰੇ ਦੇ। ਹੁਣ ਅਸੀਂ ਗੱਲ ਕਰਦੇ ਹਾਂ ਵੀ ਇੰਡੀਆ ਦੀ ਪੋਜੀਸ਼ਨ ਚਾਈਨਾ ਵੀਜ਼ਾ-ਵੀ ਅਮਰੀਕਾ। ਪਹਿਲਾਂ ਤਾਂ ਇੰਡੀਆ 2 ਬੇੜੀਆਂ ਤੇ ਪੈਰ, ਚਾਈਨਾ ਵੀਜ਼ਾ-ਵੀ ਰਸ਼ੀਆ, ਅਮਰੀਕਾ ਵੀਜ਼ਾ-ਵੀ ਰਸ਼ੀਆ, ਯੂਕਰੇਨ ਦੇ ਇਸ਼ੂ ਤੇ ਅਸੀਂ ਦੇਖਿਆ ਜੀ ਕਿਸ ਲੈਵਲ ਦੇ ਛੱਤਰ ਖਾਦੇ। ਫਿਰ ਅਮਰੀਕਨ ਦਬਾਅ ਥੱਲੇ ਜਾ ਕੇ ਜ਼ੈਲੈਂਸਕੀ ਨੂੰ ਯੂਕਰੇਨ 'ਚ ਵੀ ਮਿਲਿਆ ਔਰ ਉਹਨੇ ਅਜੇ ਉਹ ਯੂਕਰੇਨ ਦੀ ਟੈਰੀਟਰੀ 'ਤੇ ਸੀ ਮੋਦੀ, ਜਦੋਂ ਜ਼ੈਲੈਂਸਕੀ ਨੇ ਇੰਡੀਆ ਨੂੰ ਨਕਸ਼ਾ ਜਿਹੜਾ ਸ਼ੀਸ਼ਾ ਦਿਖਾਇਆ ਵੀ ਤੁਹਾਡੀ ਔਕਾਤ ਕੀ ਹੈ। ਹੁਣ ਵੀ ਸਾਈਡ ਲਾਈਨ ਦੇ ਉੱਤੇ ਭਾਵੇਂ 3 ਦਿਨ ਦੀ ਮੋਦੀ ਦੀ ਵਿਜ਼ਿਟ ਸੀ, ਜ਼ੈਲੈਂਸਕੀ ਨੂੰ ਮਿਲਣਾ ਪਿਆ। ਇਹ ਕਿਉਂਕਿ ਇਹ ਜਦੋਂ ਤੁਸੀਂ ਦੋਵਾਂ ਬੇੜੀਆਂ 'ਚ ਪੈਰ ਰੱਖਦੇ ਹੋ, ਸੋ ਇਹ ਰਸ਼ੀਆ ਔਰ ਅਮਰੀਕਾ ਦੇ ਹਵਾਲੇ ਨਾਲ। ਹੁਣ ਜੇ ਅਸੀਂ ਗੱਲ ਚਾਈਨਾ ਅਮਰੀਕਾ ਦੇ ਹਵਾਲੇ ਨਾਲ ਕਰੀਏ, ਜਦੋਂ ਕੁਆਡ ਨੂੰ ਇੰਡੀਆ ਨੇ ਜੁਆਇਨ ਕੀਤਾ ਉਦੋਂ ਹੀ ਸਿਆਣਿਆਂ ਨੇ ਕਿਹਾ ਸੀ ਕਿ ਬਈ ਇਹਨਾਂ ਨੇ ਜਿਹੜਾ ਨਾਨ ਅਲਾਈਨਮੈਂਟ ਤੇ ਪ੍ਰਿੰਸੀਪਲ ਨੂੰ ਲੰਘ ਦਿੱਤਾ ਹੈ। ਹੁਣ ਇਹ ਅਮਰੀਕਾ ਦੇ ਖੈਮੇ 'ਚ ਜਾ ਕੇ ਚਾਈਨਾ ਨੂੰ ਜਿਹੜਾ ਹੈ ਉਹ ਇਹਨਾਂ ਨੇ ਵੰਗਾਰ ਦਿੱਤਾ ਹੈ ਜੀ। ਹੁਣ ਪਰ ਅਸਲੀਅਤ ਵੀ ਇਹਨਾਂ ਨੂੰ ਪਤਾ ਹੈ, ਜੇ ਇਹਨਾਂ ਦੇ ਹਿੰਦੂਤਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦੀ ਗੱਲ ਕਰੀਏ, 4060 ਕਿਲੋਮੀਟਰ ਟੈਰੀਟਰੀ ਜਿਹੜੀ ਚਾਈਨਾ ਨੇ ਖਾਧੀ ਹੈ ਉਸ ਦਾ ਜ਼ਿਕਰ ਕਰਦਾ ਹੈ। ਔਰ ਅੱਜ ਹੀ ਉਹਦਾ ਸੁਬਰਾਮਨੀਅਮ ਸਵਾਮੀ ਦਾ ਪਿਛਲੇ ਕੱਲ ਇੱਕ ਟਵੀਟ ਸੀ ਜਿਹਦੇ 'ਚ ਉਹਨੇ ਕਿਹਾ ਕਿ ਵੀ ਜੇ ਮੋਦੀ ਨਹੀਂ ਮੰਨਦਾ ਔਰ ਚਾਈਨਾ ਦੇ ਨਾਲ ਜਿਹੜਾ ਅੱਗੋਂ ਰਿਲੇਸ਼ਨਸ਼ਿਪ ਜਾਂ ਕੋਈ ਡੀਲ ਕਰਨ ਵੱਲ ਜਾਂਦਾ ਹੈ ਤੇ ਇਸ ਦੇ ਉੱਤੇ ਟ੍ਰੈਚਰੀ, ਗਦਾਰੀ ਦਾ ਮੁਕੱਦਮਾ ਚਲਾਇਆ ਜਾਏ, ਕਿਉਂਕਿ ਟ੍ਰੀਜ਼ਨ ਕਰ ਰਿਹਾ, ਗਦਾਰੀ ਕਰ ਰਿਹਾ। ਹੁਣ ਇਸ ਕੌਨਟੈਕਸਟ ਦੇ ਵਿੱਚ ਜਿਹੜੀ ਐਸ ਜੈ ਸ਼ੰਕਰ ਜਿਹਨੇ 28 ਸਤੰਬਰ ਕਮਿੰਗ ਸੈਚਰਡੇ 5 ਵਜੇ ਐਡਰੈਸ ਕਰਨਾ UN ਜਨਰਲ ਅਸੈਂਬਲੀ ਨੂੰ,
ਤੇ ਹੁਣ ਵਿਚਾਲੇ ਦਿਨ ਨੇ ਆਇਆ ਤਾਂ ਮੋਦੀ ਦੇ ਨਾਲ ਹੀ ਹੋਇਆ, ਵਕਤ ਤਾਂ ਗੁਜ਼ਾਰਨਾ ਹੀ ਹੈ। ਸੋ ਏਸ਼ੀਆ ਸੁਸਾਇਟੀ ਹੈ ਨਿਊਯਾਰਕ ਦੀ, ਉਹਦੇ 'ਚ ਇੱਕ ਸੈਮੀਨਾਰ ਉਹਨਾਂ ਨੇ ਰੱਖਿਆ ਏਸ਼ੀਆ ਸੁਸਾਇਟੀ ਨੇ, ਇੰਡੀਆ ਏਸ਼ੀਆ ਐਂਡ ਦਾ ਵਰਲਡ। ਇਸ ਦੇ ਵਿੱਚ ਇਹ ਕੀਨੋਟ ਸਪੀਕਰ ਹੈ ਔਰ ਇਹ ਉਸ ਹਾਲਾਤ ਦੇ ਵਿੱਚ ਜਦੋਂ ਕਿ 3000 ਕਿਲੋਮੀਟਰ ਬਾਰਡਰ ਬਾਰੇ ਐਸ ਜੈਸ਼ੰਕਰ ਇਸ 'ਚ ਕਹਿੰਦਾ ਕਿ ਆਲ ਇਜ਼ ਡਿਸਪਿਊਟਡ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 60 ਹਜ਼ਾਰ ਤੋਂ ਜ਼ਿਆਦਾ ਫੌਜੀ ਦੋਨੋਂ ਪਾਸਿਓਂ ਜਿਹੜੇ ਨੇ ਪੱਕੀਆਂ ਐਨਕੈਂਪਮੈਂਟ ਬਣਾ ਕੇ ਬੈਠੇ ਹੋਏ ਨੇ ਦੋਨੋਂ, ਜਿਹੜੀ ਵਾਰ ਲਾਈਕ ਸਿਚੁਏਸ਼ਨ ਜਾਂ ਪ੍ਰੋਵੋਕੇਸ਼ਨ ਦੀ ਸਿਚੁਏਸ਼ਨ। ਹਾਲਾਂ ਆਪਣੀ ਆਡੀਅנס ਨੂੰ ਤਾਂ ਇਹਨਾਂ ਨੇ ਕਹਿ ਦਿੱਤਾ ਸੀ ਕਿ ਜੀ ਕੋਈ ਆਇਆ ਨਹੀਂ, ਕੋਈ ਗਿਆ ਨਹੀਂ, ਲੇਕਿਨ ਇਸ ਮੌਕੇ ਦੇ ਉੱਤੇ ਪਾਰਸ਼ੀਅਲ ਟਰੂਥ ਐਸ ਜੈਸ਼ੰਕਰ ਬੋਲ ਕੇ ਕਹਿੰਦਾ ਹੈ ਕਿ ਜੀ ਇਹ ਜਿਹੜੀ ਡਿਸਐਨਗੇਜਮੈਂਟ ਸੀ ਜਿਹੜੀ ਗਲਵਾਨ ਵੈਲੀ ਦੇ ਟਕਰਾਅ ਤੋਂ ਬਾਅਦ ਹੋਈ, 75% ਜਿਹੜੀ ਹੈ ਦੈਟ ਹੈਜ਼ ਬੀਨ ਸੌਰਟਡ ਆਊਟ। ਇਹ ਪਹਿਲਾਂ ਬਿਆਨ ਇੱਕ ਦੇ ਚੁੱਕਾ ਸੀ, ਇਹਦੇ ਤੇ ਉਹਨੂੰ ਫੜ ਲਿਆ ਉਹਨਾਂ ਨੇ ਕਿ ਵੀ 75% ਕਿਹੜੀ ਸੌਰਟ ਆਊਟ ਹੋਈ। ਫਿਰ ਉਹਨੇ ਕਿਹਾ ਜੀ ਟੈਨਸ਼ਨ ਬਣੀ ਹੋਈ ਹੈ, ਅਸੀਂ ਜਿਹੜਾ ਮੈਂ ਹੁਣ ਉਹਦੇ ਹੀ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ ਕਿ ਵੀ ਜਿਹਦੇ 'ਚ ਉਹਨੇ ਕਿਹਾ ਕਿ ਜੀ ਇਹ ਕਿਉਂਕਿ ਜਿਹੜੇ ਪੈਟਰੋਲਿੰਗ ਪੁਆਇੰਟ ਨੇ, he said once we deal with the disengagement there is a larger issue as both of us has brought a very large number of troops up to the border, so there is what we call the de-escalation issue, and then there is the next step is really how do you deal with the rest of the relationship। ਉਹਨੂੰ ਕਹਿੰਦਾ ਜੀ ਕਿ ਇਹ ਮੰਨਣ ਨੂੰ ਤਿਆਰ ਨਹੀਂ ਹੈ ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਅਸੀਂ ਗਵਾਈ ਹੈ। ਉਹ ਕਹਿੰਦਾ ਜੀ ਇਹ ਸਾਰਾ ਹੀ ਡਿਸਪਿਊਟਡ ਹੈ ਔਰ ਇਸ ਦੇ ਉੱਤੇ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਝਗੜਾ ਹੈਗਾ ਜਿਹਨੂੰ ਅਸੀਂ ਡਿਸਐਨਗੇਜ ਕਰਨਾ ਚਾਹੁੰਦੇ ਹਾਂ। ਵੀ ਅਸੀਂ ਜਿਹੜਾ ਜਦੋਂ ਇਹ ਚਾਈਨਾ ਨੇ ਐਗਰੈਸ਼ਨ ਕੀਤਾ ਔਰ ਉਦੋਂ ਕਿਉਂਕਿ ਅਸੀਂ ਇਨ ਦਾ ਮਿਡਸ ਆਫ ਕੋਵਿਡ ਸੀ, we moved a large number of forces in violation of these agreements, the line of ਕਿ ਚੀਨ ਨੇ ਜਿਹੜੀ ਅੰਡਰਸਟੈਂਡਿੰਗ ਇਹਨਾਂ ਦੇ ਨਾਲ ਸੀ ਉਹਨੂੰ ਵਾਇਲੇਟ ਕੀਤਾ, ਵੱਡੀ ਗਿਣਤੀ 'ਚ ਇਸ ਨੂੰ ਮੂਵ ਕੀਤਾ ਔਰ ਅਸੀਂ ਜਿਹੜਾ ਹੁਣ ਇਹਨੂੰ ਡਿਸਐਨਗੇਜ ਕਰ ਰਹੇ ਹਾਂ। 75% ਅਸੀਂ ਕਰ, ਤੁਸੀਂ ਜਿੰਨੀ ਸੌਫਟ ਲੈਂਗੁਏਜ ਦੇਖ ਰਹੇ ਹੋ ਇਹ ਤਾਂ ਲੱਗਦਾ ਵੀ ਚਾਈਨਾ ਦੇ ਪੈਰ ਹੀ ਪੈ ਰਹੇ ਨੇ, ਕਿਉਂਕਿ ਇਹਨਾਂ ਨੂੰ ਇਹ ਹੁਣ ਨਜ਼ਰ ਆ ਰਿਹਾ ਵੀ ਇਹ ਮੋਦੀ ਦੀ ਵਿਜ਼ਿਟ ਵੇਲੇ ਜਿਹੜਾ ਅਮਰੀਕਾ ਨੇ ਬਾਂਹ ਮਰੋੜੀ ਹੈ। 3 ਇਸ਼ੂ ਤਾਂ ਸਿੱਖਾਂ ਨਾਲ ਸੰਬੰਧਿਤ ਸੀ, ਅਸੀਂ ਜ਼ਿਕਰ ਕੀਤਾ ਕਿ ਵੀ ਕਾਂਗਰਸਮੈਨਾਂ ਨੇ ਮੂਵ ਕੀਤਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਵਾਈਟ ਹਾਊਸ ਨੇ 2 ਦਿਨ ਪਹਿਲਾਂ ਸਿੱਖ ਡੈਲੀਗੇਸ਼ਨ ਦੇ ਨਾਲ ਮੁਲਾਕਾਤ ਕੀਤੀ ਔਰ ਡਿਸਟ੍ਰਿਕਟ ਕੋਰਟ ਨਿਊਯਾਰਕ ਨੇ ਸੰਮਨ, ਔਰ ਅੱਜ ਕੱਲ੍ਹ ਤਾਂ ਹੁਣ ਉਹਨਾਂ ਦੇ ਮੀਡੀਆ 'ਚ ਚੱਲ ਰਹੀਆਂ ਨੇ ਖਬਰਾਂ ਵੇਅਰ ਇਜ਼ ਅਜੀਤ ਡੋਵਲ, ਕਿ ਹੁਣ ਅਜੀਤ ਡੋਵਲ ਕਦੇ ਵੀ ਅਮਰੀਕਾ ਨਹੀਂ ਆਇਆ, ਜਦੋਂ ਆਇਆ ਉਹਨੂੰ ਸਮਨ ਸਰਵ ਹੋਣਗੇ। ਈਵਨ ਜਿਹੜੇ ਉਹਦੇ ਹਮਦਰਦੀ ਰੱਖਣ ਵਾਲੇ ਨੇ ਉਹਨਾਂ ਨੇ ਕਿਹਾ ਜੀ ਕਿ ਨਾਓ ਅਜੀਤ ਡੋਵਲ ਇਜ਼ ਬੀਇੰਗ ਮੇਡ ਦਾ ਸਕੇਪਗੋਟ ਐਂਡ ਹੀ ਇਜ਼ ਬੀਇੰਗ ਥਰੋਨ ਅੰਡਰ ਦਾ ਬੱਸ, ਕਿ ਜੀ ਉਹਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਜਾਂ ਦੂਜਾ। ਇਹ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਇਆ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕਿਸੇ ਮੁਲਕ ਦਾ ਦੂਸਰੇ ਮੁਲਕ ਦੇ ਕੋਰਟ ਜਿਹੜੀ ਹੈ ਉਹਨੂੰ ਜਿਹੜੀ ਹੈ ਉਹ ਸੰਮਣ ਕਰੇ ਔਰ ਇੱਕ ਕੇਸ ਦੇ ਵਿੱਚ ਉਸ ਦੇ ਉੱਤੇ ਸੰਮਣ ਨੇ। ਸੋ ਇਸ ਸਾਰੇ ਦੇ ਚੱਲਦੇ ਆ, ਜਿਵੇਂ ਅਸੀਂ ਬੰਗਲਾਦੇਸ਼ ਦਾ ਜ਼ਿਕਰ ਕੀਤਾ ਹੱਥੋਂ ਨਿਕਲਿਆ, ਮਿਆਂਮਾਰ ਦੇ ਵਿੱਚ ਵੀ ਉੱਥੇ ਆਪਣੀ ਕਿਸਮ ਦੀ ਸਟਰਗਲ ਚੱਲ ਰਹੀ ਹੈ। ਔਰ ਇਕੱਲਾ ਇਹੀ ਨਹੀਂ ਕਿ ਵੀ ਉਹਨੇ ਇਸ ਏਸ਼ੀਆ ਕੌਂਸਲ ਦੀ ਮੀਟਿੰਗ 'ਚ ਕੀ ਕਿਹਾ, ਅਸੀਂ ਦੇਖ ਰਹੇ ਹਾਂ ਕਿ ਇੰਡੀਆ ਇਜ਼ ਨਾਟ ਟਰਾਈਂਗ ਟੂ ਕੰਟਰੋਲ ਐਵਰੀ ਪੋਲੀਟੀਕਲ ਮੂਵ ਆਫ ਐਵਰੀ ਨੇਬਰ। ਜੈ ਸ਼ੰਕਰ ਕਿਸੇ ਹੋਰ ਇਕੱਠ ਦੇ ਵਿੱਚ ਉਹ ਕਹਿ ਰਿਹਾ ਜੀ ਇਹ ਸਾਡੇ 'ਤੇ ਇਲਜ਼ਾਮ ਠੀਕ ਨਹੀਂ ਹੈਗਾ, ਅਸੀਂ ਕੋਈ ਨੇਬਰਸ ਦੀਆਂ ਪਾਲਿਸੀ 'ਚ ਦਖਲ ਅੰਦਾਜ਼ੀ ਨਹੀਂ ਕਰ ਰਹੇ। ਹੁਣ ਅਸੀਂ ਸ੍ਰੀਲੰਕਾ 'ਚ ਵੀ ਦੇਖਿਆ ਕਿ ਲੈਫਟਿਸਟ ਜਿੱਤ ਗਿਆ। ਹੁਣ ਇਹ ਬੈਕਗਰਾਊਂਡ ਹੈ ਕਿ ਕਿੱਥੇ ਈਵਨ ਪਾਕਿਸਤਾਨ ਬਾਰੇ ਵੀ ਇਹਨਾਂ ਦਾ ਐਟੀਚਿਊਡ ਕਿੰਨਾ ਹੌਸਟਾਈਲ ਨਫ਼ਰਤ ਵਾਲਾ ਸੀ, ਪਰ ਹੁਣ ਇਹਨਾਂ ਦਾ ਮੀਡੀਆ ਕਹਿੰਦਾ ਗਵਰਨਮੈਂਟ ਮੁਲਜ਼ ਡਿਸੀਜਨ ਟੂ ਸੈਂਡ ਜੈ ਸ਼ੰਕਰ ਫॉर ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਮੀਟ ਇਨ ਇਸਲਾਮਾਬਾਦ। ਉਹਨੇ ਕਿਹਾ ਜੀ ਇਹ ਜਿਹੜੀ ਨੈਕਸਟ ਮੰਥ ਹੋਣੀ ਹੈ ਅਕਤੂਬਰ 'ਚ, ਉਹਦੇ 'ਚ ਇੰਡੀਆ ਸੋਚ ਰਿਹਾ ਵੀ ਮੋਦੀ ਤਾਂ ਸ਼ਾਇਦ ਨਾ ਜਾਏ ਪਰ ਐਸ ਜੈ ਸ਼ੰਕਰ ਨੂੰ ਭੇਜਿਆ ਜਾਏ। ਹੁਣ ਜੇ ਫੋਰਨ ਮਿਨਿਸਟਰ ਉੱਥੇ ਜਾਣ ਨੂੰ ਤਿਆਰ ਬੈਠਾ ਹੈ ਤੇ ਇਹਨੂੰ ਅਸੀਂ ਦੇਖ ਸਕਦੇ ਹਾਂ ਕਿ ਭਾਈ ਇਹ 2 ਬੇੜੀਆਂ 'ਚ ਪੈਰ ਦੇ ਬਹਾਨੇ ਕਿਵੇਂ ਇੰਡੀਆ ਦਾ ਟੋਟਲ ਕਲੈਪਸ ਹੋਇਆ ਇਹਨਾਂ ਦੀ ਫੋਰਨ ਪਾਲਿਸੀ ਦਾ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਜਿਉਂ-ਜਿਉਂ ਗੱਲਬਾਤ ਅੱਗੇ ਵਧੇਗੀ, ਬੰਗਲਾਦੇਸ਼ ਦੇ ਵਿੱਚ ਜਿਹੜੀ ਤਬਦੀਲੀ ਹੈ, ਸ੍ਰੀਲੰਕਾ 'ਚ ਕੀ ਹੁੰਦਾ ਹੈ, ਪਾਕਿਸਤਾਨ ਦੇ ਹਵਾਲੇ ਨਾਲ ਕੀ ਹੈ, ਤੇ ਭਾਰਤ ਦਾ ਜਿਹੜਾ ਨਜ਼ਰੀਆ ਹੈ ਉਹ ਹੁਣ ਚੀਨ ਦੇ ਬਾਰੇ ਤਾਂ ਇਵੇਂ ਹੀ ਹੈ ਕਿ ਉਹ ਫੈਲ ਫਲੈਟ ਕਰਕੇ
ਹਜ਼ੂਰ ਸਾਡੇ ਮਾਈ ਬਾਪ ਇੱਧਰ ਵੀ ਕਰੀ ਜਾਂਦੇ ਨੇ ਤੇ ਉੱਧਰ ਵੀ ਕਰੀ ਜਾਂਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਦੇਖਣ ਵਾਲੀਆਂ ਹੋਣਗੀਆਂ। ਇਹਦੇ ਜਿਹੜੇ ਇਹਨਾਂ ਮੀਟਿੰਗਸ ਦੇ ਯੂਨਾਈਟਿਡ ਨੇਸ਼ਨਸ ਦੀਆਂ ਜਨਰਲ ਅਸੈਂਬਲੀ ਦੀ ਸਾਈਡਲਾਈਨਸ ਦੇ ਉੱਤੇ ਹੋ ਰਹੀ ਹੈ, ਇਹਦੇ ਫੋਲੋ ਅਪਸ ਜਿਹੜੇ ਹੈਗੇ ਨੇ ਜਦੋਂ ਹੋਣੇ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।